जी दोपहर के खाने ਦੇ ਵਿੱਚ ਮੱਕੀ ਦੀ ਰੋਟੀ ਬਣਾਈ ਸੀਗੀ ਤੇ ਅੰਮਾ बिस्मिल्लाहिर्रहमानिर्रहीम अस्सलाम वालेकुम। उम्मीद करती मेरे भैन भरा ठीक होंगे। अल्हम्दुलिल्लाह असीं भी ठीक है। अल्लाह पाक तुहानूं खुश रखे आबाद रखे। ते अज दा व्लॉग कर दे शुरू। अम्मा जी हुक अंदर ही ले आओ ते इत्थे बैठ के रोटी खानी। अपनी तो नहीं है जी। ਇਹ ਆਪਣੀ ਉਹ ਜਦੋਂ ਮੁਹੰਮਦ ਹਸਪੀਟਲ ਸੀ ਨਾ ਉਦੋਂ ਹੀ ਲਈ ਸੀ ਹਸਪੀਟਲ ਚ ਤੇ ਫੋਨ ਬੈਠਣ ਉੱਠਣ ਵਾਸਤੇ। अम्मा जी पूछ रहे सी कि चटाई ना कित्थों आई है तो मैं कि अम्मा जी चटाई अपनी है। तो जो मुहम्मद नूं हॉस्पिटल से ना दाखिल सी तो उस टाइम में फिर इमरान ने ली सी अपने बैठन उठन वास्ते। तो हुण असीं ना घर ले आंदी सी तो हुण उदण दी ना अज इस्तेमाल कीती पैंदी है इसलिए अम्मा जी नूं नहीं पता। अम्मा जी देखो ਤੁਹਾਡੇ ना दुपट्टे पीको करा रहे सही है सोना मैच देखो सही है ना सही स्किन कलर ਦਾ ਵਾ ਤੇ ਇਹਦਾ ਨਾ ਦੂਸਰਾ ਜਿਹੜਾ ਗੁਲਾਬੀ ਫੁੱਲ ਸੀ ਇਹਦੇ ਵਿੱਚ ਆ ਦੇਖੋ ਉਹਦਾ ਨਾਲ ਉਹਦੇ ਨਾਲ ਆ ਗੁਲਾਬੀ ਲੱਗ ਗਈ ਵੇਖੇ ਨਾ ਵੇਲੇ ਵੇਲੇ ਇਹ ਬੜੇ ਸੂਰ ਦੇ ਸੂਰ ਆਣੇ ਇੱਥੇ ਦੇ अम्मा जी ਨੂੰ ਪੀਕੋ ਪਸੰਦ ਹੀ ਨਹੀਂ ਆਉਂਦੀ ਪਈ। अम्मा जी ਕਹਿੰਦੇ ਕਿ ਨਾ ਪੀਕੋ ਇਹ ਦੇਖ ਆ ਸਹੀ ਬਰੀਕ ਨਹੀਂ ਕੀਤੀ ਕਰਦੇ ਆ ਸਹੀ ਕੀਤੀ ਉਹ ਸਹੀ ਨਹੀਂ ਕੀਤੀ। ਨਹੀਂ ਇਹ ਵੀ ਸਹੀ ਹੈ ਤੇ ਇਹ ਵੀ ਹੈ ਬਰਾਬਰ ਇੱਕੋ ਜਿਹੇ ਅੱਛਾ ਤੈਨੂੰ ਮੈਂ ਕਹੀ ਸਕੀ ਸਾਰੇ ਥੋੜੀ ਦੁਪੱਟਾ ਕਰਾ ਕੇ ਬਰੀਕ ਸੋਹਣੀ ਅਸਲ अम्मा जी ਨੂੰ ਆਉਂਦੀ ਹੈ ਫੈਸਲਾਬਾਦ ਦੇ ਜਿਹੜੇ ਪੀਕੋ ਸ਼ਿਕੋ ਕਰਦੇ ਨਾ ਉੱਥੋਂ ਪਸੰਦ ਆਉਂਦੀ ਹੈ। अम्मा जी ਕਹਿੰਦੇ ਉਹ ਸੋਹਣੀ ਹੈ ਇਹ ਨਹੀਂ ਸਹੀ ਕਰਦੇ। ਇਹ ਵੀ अम्मा जी ਦੇ ਨਾ ਉੱਥੇ ਭੈਣ ਭਰਾ ਰਹਿੰਦੇ ਨੇ ਤੇ ਇਸ ਕਰਕੇ ਉੱਥੇ ਜਦੋਂ अम्मा जी ਜਾਂਦੇ ਨੇ ਤਾਂ ਉੱਥੇ ਕੰਮ ਸ਼ਮੇ ਦਿੰਦੇ ਦੁਪੱਟੇ ਪੀਕੋ ਵਗੈਰਾ ਕਰਾਉਂਦੇ ਤੇ ਕੰਮ ਉੱਥੇ ਬਹੁਤ ਸੋਹਣਾ ਕਰਦੇ ਆ। ਇਸ ਕਰਕੇ अम्मा जी ਦੇ ਇੱਥੇ ਦਾ ਨਹੀਂ ਪਸੰਦ ਆਉਂਦਾ ਉੱਧਰ ਦਾ ਪਸੰਦ ਆਉਂਦਾ। ਜਦ ਵੀ ਕੋਈ ਗੱਲ ਕਰਦੇ ਤਾਂ अम्मा जी ਉੱਧਰ ਦੀ ਆਪਣੀ ਸਾਈਡ ਤਾਰੀਫ ਕਰਦੇ ਤੇ ਇੱਧਰ ਦੀ ਤਾਰੀਫ ਕਰਦੇ। ਨਹੀਂ ਮੈਨੂੰ ਪਤਾ ਹੈ ਮੈਂ ਕਰਨੀ ਨਹੀਂ ਤੇ अम्मा जी ਫਿਰ ਤੁਸੀਂ ਚੁੰਨੀ ਕਾ ਤਾਂ ਪੱਠੀ ਲਈ ਦਿੰਦੀ ਪਈ ਤਾਂ ਮੇਰੇ ਦਿਲ ਨੂੰ ਕੋਈ ਸ਼ੱਕ ਹੁੰਦਾ ਵਾ ਪਤਾ ਨਹੀਂ ਕੀ ਹੋਇਆ ਵਾ तुम तो वहाँ टाटा छटा घूमना में ਕੀ ਕਰੋਗੇ ਆਪ पानी ना अल्हम्दुलिल्लाह जी लकड़ियां अग भी लगनी आ रही है तो नाले ना अज बनाने लगे दोपहर के खाने च मक्की दी रोटियां और मक्की दे जेड़ा आटा है ना सारे असीं खरीदिया भी नहीं है सानू ना तोहफा आया कि चलो अज ना दोपहर के खाने च मक्की दी रोटी जी वो बनाते हैं। अम्मा जी ने कहा कि ना मैं जो कि अम्मा जी मक्की दी रोटी बनानी दोपहर के खाने च अम्मा जी कहते कि सादा नहीं बनानी हैगी आपां विच प्याज ते हरियां मिर्चां ने ना कुट के कुंडे ते विच मिक्स करके फिर रोटियां बनानियां ते अज अम्मा जी ने ना मक्की दी रोटी अपने हाथ दियां बना के खिलानी है तो देखिए इन्ना मज़ा आ जाना ना है अम्मा जी सोची लै गए तुस तां सोची नहीं मैं जटे जटे मेरे दिल में कभी कोई अग मैं बाल के हटी तो अग फिर बुझ गई तो नाले इधर देखो ढेर लगा पाया कपड़े का अज हूँ मंजी कपड़े भी धोनी है तो नाल अपना दूसरा मक्की की रोटी दोपहर के खाने च भी बनानी है तो मैं जल्दी नाल सारे काम कर दूँ। वैसे तो मशीन जी मैं लगा दी कपड़ा एक पूर पा दिता उन्नी देर च रोटियां बन जानियां ते बाद च पूर कट के दूआ नाले दोनों काम अज मैं करनी
ਅਲਹਮਦੁਲਿਲਾ ਜੀ ਮਿਰਚਾਂ ਤੇ ਮੈਂ ਕੁੱਟ ਕੇ ਨਾ ਇੱਥੇ ਡੱਬੀ ਦੇ ਵਿੱਚ ਕੱਢ ਲਈਆਂ ਤੇ ਹੁਣ ਮੈਂ ਪਿਆਜ਼ ਕੁੱਟਣ ਦਈ ਹਾਂ। हेलो 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 तेरा नहीं आता तो बोलते ही नहीं पाए। अम्मा जी कंपनी वाले तो वेले ने फोन कितने रख देने वे ਤੇ ਅम्मा जी ਤੁਸੀਂ ਕੰਪਨੀਆਂ ਦੀ ਕਾਲਾਂ ਦੀ ਤੁਸੀਂ ਭੱਜ ਪੈਂਦੇ ਆ ਪਤਾ ਨਹੀਂ ਕੀ ਕਦੇ ਫੋਨ ਆ ਗਈ ਕਿਤੇ ਫੋਨ ਆ ਗਿਆ ਫੋਨ ਚੋਂ ਕਦੇ ਦੇਖੋ ਤੁਹਾਡੇ ਨਾਲ भी है ना करते भी है ਹੈ करते ही है ਇਹ ਪਤਾ ਕਿਉਂ ਰਾਬਤਾ ਕਰਦੇ ਕੰਪਨੀ ਵਾਲੇ ਤੁਹਾਨੂੰ ਫੋਨ ਕਰਦੇ ਕਹਿੰਦੇ ਦਵਾਵਾਂ ਦਿਓ ਸਾਨੂੰ टोकरी च आज की ਉਹ ਤਾਂ ਆ ਪਈ ये तो पानी ले आ दे बाबा ना बस ਮਾਸ਼ਾਅੱਲਾ ਜੀ ਅੰਮਾ ਜੀ ਨਾ ਦੂਸਰਾ ਰੋਟੀ ਬਣਾ ਰਹੇ ਆ ਮੱਕੀ ਦੀ ਦੂਸਰਾ ਮਿਰਚਾਂ ਦੀ ਰੋਟੀ ਤੇ ਮੈਂ ਨਾ ਹੁੰਦੀ ਕਿ ਮੈਂ ਕਿਹਾ ਚਲੋ ਮੈਂ ਕੱਪੜੇ ਧੋ ਲੈਂਦੀ ਅੰਮਾ ਜੀ ਤੁਸੀਂ ਇਹ ਕੰਮ ਕਰ ਲਓ ਫਿਰ ਨਾ ਅਸੀਂ ਰਲ ਮਿਲ ਕੇ ਨਾ ਕੰਮ ਕਰਕੇ ਤੇ ਬਾਅਦ ਚ ਬੈਠ ਕੇ ਇਕੱਠੇ ਖਾਣਾ ਖਾਣਾ ਦੁਪਹਿਰ ਦੇ। ਅਲਹਮਦੁਲਿਲਾ ਜੀ ਕਾਫੀ ਹੱਦ ਤੱਕ ਨਾ ਅੱਧੇ ਨਾਲੋਂ ਜ਼ਿਆਦਾ ਜਿਹੜੇ ਕੱਪੜੇ ਧੁੱਪ ਗਏ ਤੇ ਥੋੜੇ ਜਿਹੇ ਰਹਿੰਦੇ ਸੀ ਤੇ ਸਰਫ ਮੇਰੇ ਕੋਲ ਖਤਮ ਹੋ ਗਿਆ ਸੀ ਹੁਣ ਮੰਗਵਾਇਆ ਵਾ ਅਲੱਗ-ਅਲੱਗ ਦੇ ਪੈਕਟ ਕਰਨ ਦੀ ਤੇ ਤੁਸੀਂ ਦੇਖ ਰਹੇ ਨੇ ਬੈੱਡ ਦੀ ਚਾਰਪਾਈ ਦੀ ਚਾਦਰਾਂ ਸਾਰੀਆਂ ਮੈਂ ਉਤਾਰ ਦਿੱਤੀਆਂ ਵਾ ਤੇ ਹੁਣ ਨਾਲੇ ਦੂਸਰਾ ਉੱਪਰ ਨਾਲੇ ਸਾਡੇ ਨਾ ਉੱਪਰ ਛੱਤ ਤੇ ਵੀ ਤੇ ਇੱਧਰ ਨਾਲ ਮਿਸਤਰੀ ਲੱਗੇ ਹੋਏ ਸੀ ਇਸ ਕਰਕੇ ਮੈਂ ਬਾਹਰ ਨਹੀਂ ਬੈਠੀ ਹੈਗੀ ਕੱਪੜੇ ਫੋਲ ਕੇ ਫੋਰੀ ਅੰਦਰ ਆ ਕੇ ਬੈਠ ਗਈ ਮੈਂ ਇੱਥੇ ਬੈਠ ਕੇ ਕਰ ਲੈਣੀ ਤੇ ਜਦੋਂ ਮਸ਼ੀਨ ਬੰਦ ਹੁੰਦੀ ਜਾ ਕੇ ਚਲਾ ਜਾਂਦੀ
ਨਾਲੇ ਨਾ ਅੰਮਾ ਜੀ ਕਹਿ ਰਹੇ ਕਿ ਬਸ ਇੱਕ ਹੀ ਰੋਟੀ ਰਹਿ ਗਈ ਮੱਕੀ ਦੀ ਪਕਾਉਣ ਵਾਲੀ, ਤੇ ਜਲਦੀ ਨਾਲ ਕੰਮ ਖਤਮ ਕਰ ਲੈ ਤੇ ਫਿਰ ਆਪਾਂ ਬੈਠ ਕੇ ਰੋਟੀ ਖਾਈਏ। ਮੈਂ ਕਿਹਾ ਚਲੋ ਠੀਕ ਹੈ, ਬਸ ਜਲਦੀ ਨਾਲ ਨਾ ਕੱਪੜੇ ਜਿਹੜੇ ਆ ਮਸ਼ੀਨ 'ਚ ਲਾ ਜਾਣਗੇ ਤਾਂ ਕਿ ਇਹਨਾਂ 2 ਚੱਕਰ ਆ ਕੇ ਤੇ ਕੱਪੜੇ ਜਿਹੜੇ ਧੁੱਪ ਜਾਣਗੇ। ਅਖਬਾਰ ਕੱਢੀ ਹੈ ਤੇ ਜਦੋਂ ਆਪੇ ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਤੁਸੀਂ ਮੱਕੀ ਦੀ ਰੋਟੀ ਬਣਾਉਣੀ ਨਾ ਸਰਾਪੀ ਉਹਨਾਂ ਨੂੰ ਬੜੀ ਪਸੰਦ ਸੀਗੀ, ਇਸ ਕਰਕੇ ਨਾ ਅੰਮਾ ਜੀ ਨੇ ਰੋਟੀ ਬਣਾਈ ਹੈ ਤੇ ਮੈਂ ਨਾ ਅਖਬਾਰ ਦੇ ਵਿੱਚ ਲਪੇਟ ਕੇ ਤੇ ਫਿਰ ਆਪੇ ਉਹਨਾਂ ਨੂੰ ਭੇਜਾਂਗੀ ਤਾਂ ਕਿ ਆਪੇ ਹੁਣ ਖੁਸ਼ ਹੋ ਜਾਣ। ਨਾ ਉੱਪਰ ਆਈ ਰੋਟੀ ਇਸ ਕਰਕੇ ਸਾਈਡ ਤੇ ਕੀਤੀ ਕਿ ਅੰਮਾ ਜੀ ਨੇ ਆਪਣੀ ਨਾ ਭਾਰੀ ਰੋਟੀ ਬਣਾਈ ਹੈ ਤੇ ਅੰਮਾ ਜੀ ਕੋ ਨਾ ਪਤਲੀ ਰੋਟੀ ਖਾਦੀ ਨਹੀਂ ਜਾਂਦੀ। ਕਿਤਨੀਆਂ ਲੈ ਜਾਂਦੀ ਅੰਮਾ ਜੀ ਰੋਟੀਆਂ ਪਾ ਕੇ ਰੱਖਦੀ ਨਾ ਤੇ ਆਪੇ ਹੁਣ ਭੇਜ ਦਿੰਦੀ ਆਪਣੀਆਂ ਜਿਹੜੀਆਂ ਪੱਕਣ ਦੀਆਂ ਨੇ ਖਾ ਲੈਂਦੀ। ਕਿੰਨੀਆਂ ਰਹਿ ਗਈਆਂ ਅੰਮਾ? ਬਸ ਉਹ ਵੀ ਬਸ ਆਤੀ ਹੈ। ਅੰਮਾ ਜੀ ਬਸ ਆਹੀ ਆਖਰੀ ਤਮਾਕੂ ਸੀ, ਦੇਖੋ ਖਤਮ ਹੋ ਗਿਆ। ਮੁੱਕ ਗਏ ਤਾਂ ਮੈਂ ਉਹ ਵਿਆਹ ਦੇ ਅਲਹਮਦੁਲਿਲਾ ਜੀ ਚਾਹ ਤੇ ਮੈਂ ਤਿਆਰ ਕਰ ਲਈ ਬਸ, ਤੇ ਅੰਦਰ ਅੰਮਾ ਜੀ ਦੇ ਨਾ ਕਿਤੇ ਵੀ ਮਸਾਲਾ ਜਿਹੜਾ ਵਾ ਪਾਇਆ, ਜਿਵੇਂ ਤਮਾਕੂ ਤੇ ਗੁੜ ਪਾ ਦਿੱਤਾ ਵਾ। ਵੈਸੇ ਮਾਸਕ ਜਿਹੜਾ ਮੈਂ ਨਾ ਮਿਸਤਰੀ ਦਾ ਕਰਕੇ ਲਗਾਇਆ, ਕਾਫੀ ਮਿਸਤਰੀ ਇੱਥੇ ਲੱਗੇ। ਸੁਬਾ ਦੇ ਸਾਰੇ ਬੰਦੇ ਮਸਾਲਾ ਵੀ ਦੇ ਰਹੇ, ਇੱਟਾਂ ਵੀ ਆ ਬੰਦਾ ਕੱਲਾ ਹੀ ਮਸਾਲਾ ਦੇ ਰਿਹਾ। ਅਲਹਮਦੁਲਿਲਾ ਜੀ ਚਾਹ ਤਿਆਰ ਹੋ ਗਈ, ਬਸ ਛਪਾ ਕੇ ਤੇ ਕਮਰੇ 'ਚ ਬੈਠ ਕੇ ਤੇ ਖਾਣਾ ਖਾਣਾ। ਅਲਹਮਦੁਲਿਲਾ ਜੀ ਦੁਪਹਿਰ ਦੇ ਖਾਣੇ ਦੇ ਵਿੱਚ ਮੱਕੀ ਦੀ ਰੋਟੀ ਬਣਾਈ ਸੀਗੀ ਤੇ ਅੰਮਾ ਜੀ ਨੇ ਮਤਲਬ ਬਣਾਈ ਸੀ, ਫਿਰ ਮੈਂ ਨਾ ਇੱਕ ਰੋਟੀ ਮੈਂ ਬਣਾਈ ਆ ਆਪਣੇ ਹੱਥ ਨਾਲ ਤੇ ਹੁਣ ਅੰਮਾ ਜੀ ਨੂੰ ਚੈੱਕ ਕਰਵਾਉਣੀ, ਅੰਮਾ ਜੀ ਨੂੰ ਪਸੰਦ ਆਉਂਦੀ ਹੈ ਕਿ ਨਹੀਂ। ਅੰਮਾ ਜੀ ਇੱਧਰ ਬਿਸਮਿਲ੍ਲਾ ਕਰੋ। ਬਿਸਮਿਲ੍ਲਾ ਕਰੋ। ਅੰਮਾ ਜੀ ਮੱਕੀ ਦੀ ਰੋਟੀ ਮੇਰੇ ਹੱਥ ਦੀ ਪੱਕੀ ਹੋਈ ਪਸੰਦ ਆਈ? ਮਜ਼ੇ ਵਾਲੀ ਰੋਟੀ ਸਵਾਦੀ। ਸ਼ੁਕਰੀਆ ਅੰਮਾ ਜੀ। ਮਾਸ਼ਾਅੱਲਾ ਜੀ ਅੰਮਾ ਜੀ ਨੇ ਮੇਰੇ ਹੱਥ ਦੀ ਰੋਟੀ ਪਸੰਦ ਆ ਗਈ ਹੈ ਤੇ ਮੇਰੀ ਮਿਹਨਤ ਜਿਹੜੀ ਹੈ ਨਾ ਉਹ ਕਾਮਯਾਬ ਹੋ ਗਈ। ਅਲਹਮਦੁਲਿਲਾ ਜੀ ਕਮਰੇ 'ਚ ਆ ਗਈ ਹੈ ਤੇ ਨਾਲੇ ਚਾਹ ਵਗੈਰਾ ਵੀ ਰੱਖ ਲਈ ਹੈ ਤੇ ਨਾਲ ਜਿਹੜੀ ਹੈ ਅੰਮਾ ਜੀ ਨੇ ਨਮਕੀਨ ਮਿਰਚਾਂ ਨੇ ਮੱਕੀ ਦੀ ਰੋਟੀ ਬਣਾਈ ਹੈ, ਉਹ ਵੀ ਹੁਣ ਅਸੀਂ ਨਾ ਖਾਣੇ ਬੈਠ ਕੇ ਬਿਸਮਿਲ੍ਲਾ ਕਰਦੇ ਹਾਂ। ਔਰ ਬਾਹਰ ਤੇ ਮਿਸਰੀ ਨੇ ਜ਼ਿਆਦਾ ਲੱਗੇ ਸੀਗੇ ਤੇ ਇੰਨੀ ਪਰੇਸ਼ਾਨੀ ਬਣਦੀ ਸੀ, ਇਸ ਕਰਕੇ ਮੈਂ ਮਾਸਕ ਲਗਾਇਆ ਜਲਦੀ ਬਣਾ ਕੇ ਤੇ ਕਮਰੇ 'ਚ ਲੈ ਆਂਦਾ ਵਾ। अल्हम्दुलिल्लाह जी कपड़े जेह्ड़े ने मेरे सारे देखो चादरां भी सारियां धो लियां, जर्सियां वगैरह मोटे कपड़े हर चीज़ धोती गई किद्दां धोती गई है कि मैं सब तो पहले ना आंटी दा दिल तो शुक्रिया अदा करदी आं। आंटी ने खूबसूरत जेह्ड़ा ना कपड़े सुकाउण वाली मशीन दा गिफ्ट दित्ता सीगा ते ओहदे विच ही मैं इहनूं सरफ वाले कपड़े सी ना विच मैं रखे रख के ते उस तो बाद मैं ना दूसरा टूटी दे नाल कनैक्शन करके ना ते ओहदे ही धो दित्ती ते ना मैनूं कपड़े निचोड़न दी जरूरत पई और नाले पानी भी घट जाया होया। और जो दूसरा कपड़े देखो साफ सुथरे हो गए तो पूरा कितने सरफ का दाग निशान वगैरह भी नहीं है, नहीं तो कपड़े सुकते हैं ना तो दूसरा निशान जे पाई जाते अगर सरफ हो इन्होंने। और नाले ना वैसे भी हम रात हो गई है तो तरेल नाले फिर गिली हो जानी, इस करके मैं हम अंदर रखन लगी हाँ
ਤੇ ਨਾਲੇ ਨਾ ਮੈਂ ਇੱਕ ਹੋਰ ਭਾਈ ਦਾ ਮੈਂ ਦਿਲ ਤੋਂ ਸ਼ੁਕਰੀਆ ਅਦਾ ਕਰਦੀ ਹਾਂ ਕਿ ਬਾਈ ਹੁਣਾਂ ਨੇ ਨਾ ਸਭ ਤੋਂ ਜਿਹੜੀ ਸਾਡੀ ਵੱਡੀ ਪਰੇਸ਼ਾਨੀ ਸੀਗੀ ਇਹ ਟੈਂਕੀ ਪਾਣੀ ਦੀ, ਤੇ ਉਹਨਾਂ ਨੇ ਨਾ ਸਾਨੂੰ ਟੈਂਕੀ ਔਰ ਟੂਟੀਆਂ ਵਗੈਰਾ ਇਹਨਾਂ ਨੇ ਸਾਨੂੰ ਗਿਫਟ ਕੀਤੀਆਂ। ਮਾਸ਼ਾਅੱਲਾ ਸਾਨੂੰ ਇਹ ਜਿਹੜਾ ਗਿਫਟ ਹੈ ਨਾ, ਮੈਂ ਕਹਿੰਦੀ ਕਿ ਇਹਦਾ ਸਾਨੂੰ ਕਾफ़ी सहूलत हो गई है। अल्लाह ताला हमेशा कामयाबी अता फरमाए, अल्लाह ताला सेहत तंदुरुस्ती और लंबी ज़िंदगी अता फरमाए, हमेशा अल्लाह ताला सलामत रखे। और देखो कि मैं दोबारा इन्नी खुश हूँ, मैं कि थानू दोबारा फिर दिखावा कि आ देखो कनैक्शन जो मजबूत पैप और जल्दी खराब होने वाली चीज़ भी नहीं है। और जो भी मैं चीज़ कसम खुदा करी मैं कि जो चीज़ा चेक कर इस्तेमाल करती है ना, मेरे मूँह च अपने आप इन्नियां दुआवां निकलदियां ना, मैं दस ही नहीं सकती, मेरे को लफाज ही नहीं है कि मैं किस तरह शुक्रिया अदा करूँ। और मैं तो दुआवां करती करती ना अम्मा जी भी बहुत ज़्यादा दुआवां कर रही, क्योंकि अम्मा जी ने सहूलत हो गई। अम्मा जी ने टूटी खोल दी, मूँह हत्थ धोने शुरू कर दिंदे, ਜਿਹੜੇ ਬਾਰ-ਬਾਰ ਹੱਥ ਜਾ ਕੇ ਮੋਢਾ ਚਲਾਉਂਦੇ ਸੀ ਤਾਂ ਹੱਥ ਗੰਦੇ ਹੁੰਦੇ ਸੀ, ਉਸੇ ਟਾਈਮ ਧੋਂਦੇ ਸੀਗੇ। ਹੁਣ ਅੰਮਾ ਜੀ ਕਹਿੰਦੇ ਬਸ ਟੂਟੀ ਖੋਲੋ ਤੇ ਹੱਥ ਮੂੰਹ ਧੋ ਲਓ। ਅੱਜ ਸਾਨੂੰ ਹਾਲਾਤ ਮਕਾਨ ਦੇ ਸੀ ਤੇ ਅਸੀਂ ਆਦਾ ਘਰ ਵਾਲੀ ਦੇ ਸਾਨ ਤੇ ਅੱਲਾ ਤੁਹਾਨੂੰ ਤੇ ਟੈਂਕੀ ਵੀ ਸਾਨੂੰ ਲਾ ਦਿੱਤੀ ਨੇ। ਅੱਲਾ ਤੁਹਾਨੂੰ ਇਸ ਤੋਂ ਵੀ ਘਣਾ ਦੇਵੇ, ਬਹੁਤਾ ਦੇਵੇ। ਅੱਲਾ ਦੀ ਜ਼ਾਤ ਤੁਹਾਡੇ ਸਦਾਕ ਤੇ ਸਾਨੂੰ ਵੀ ਦੇਵੇ, ਘਰ ਦੇਵੇ ਤੇ ਆਪਾਂ ਪੱਟ ਕੇ ਹਰ ਸ਼ਾਇਦ ਦੁਆ ਟੈਂਕੀ ਵੀ ਤੇ ਟੂਟੀਆਂ ਵੀ ਤੇ ਹਰ ਸ਼ਾਇਦ ਪੱਟ ਕੇ ਆਪਾਂ ਨੂੰ ਅੱਲਾ ਘਰ ਦੇਵੇ ਤੇ ਉੱਥੇ ਲੈ ਜਾਵੇ। ਮਾਸ਼ਾਅੱਲਾ ਜੀ ਨਾ ਅੱਜ ਜਿਹੜੀ ਵੀ ਚਾਦਰ ਧੋਤੀ ਹੈ ਨਾ ਤੇ ਬਿਲਕੁਲ ਖੁਸ਼ਕ ਹੋ ਗਈ, ਨਹੀਂ ਤੇ 2-3 ਦਿਨ ਚਾਦਰ ਸੁੱਕਦੀ ਨਹੀਂ ਹੈਗੀ। ਤੇ ਹੁਣ ਮੈਂ ਕਿਹਾ ਸਾਰਾ ਸਮਾਨ ਜਿਹੜਾ ਨਾ ਕਿ ਬੈੱਡ ਦੇ ਉੱਤੇ ਚੁੱਕ ਲਵਾਂ ਤੇ ਚਾਦਰ ਵਿਛਾ ਕੇ ਫਿਰ ਬਿਸਤਰੇ ਵਿਛਾਉਂਗੀ ਦੁਬਾਰਾ। ਔਰ ਜਿਹੜੇ ਸਰਾਣੇ ਦੇ ਸਾਰੇ ਛਾੜ ਆ ਨਾ ਉਹ ਵੀ ਮੈਂ ਧੋ ਦਿੱਤੇ, ਜਿਹੜੇ ਨੀਚੇ ਸੀ ਨਾ ਇਹ ਮੈਂ ਦੂਸਰੇ ਅਲੱਗ ਪਾਏ ਹੋਏ। ਜਦੋਂ ਇਹ ਜ਼ਿਆਦਾ ਗੰਦੇ ਹੋ ਜਾਣਗੇ ਇਹ ਵੀ ਗੰਦੇ ਹੋਣਗੇ ਨਾ ਤਾਂ ਫਿਰ ਇਹਨਾਂ ਨੂੰ ਵੀ ਲਾ ਕੇ ਇਹਨਾਂ ਮੈਂ ਸਰਾਇਆ ਦੂਸਰਾ ਧੋ ਦਿੰਦੀ ਹੁੰਦੀ। ਫਿਲਹਾਲ ਇਹ ਸਾਫ਼ ਸੀਗੀ, ਜਿਹੜਾ ਉੱਪਰ ਕਵਰ ਚੜਾਇਆ ਸੀ ਉਹ ਗੰਦੇ ਹੋਏ ਸੀਗੇ। ਆ ਜਿਹੜਾ ਬੈੱਡ ਦੇ ਉੱਤੇ ਗੱਦਾ ਵਾ ਚਲੋ ਬਸ ਅਲਹਮਦੁਲਿਲਾ ਜੀ। ਮਸ਼ੀਨ ਜਿਹੜੀ ਹੈ ਨਾ ਮੈਂ ਸਾਫ਼ ਕਰਕੇ ਕੱਪੜੇ ਤੇ ਧੁੱਪ ਗਏ ਸੀ ਤੇ ਹੁਣ ਮੈਨੂੰ ਮਸ਼ੀਨ ਤੋਂ ਧੋ ਕੇ ਨਾ ਬਾਹਰ ਕੱਢ ਲਿਆ ਤੇ ਮੈਂ ਕਿਹਾ ਕੱਪੜੇ ਨਾਲ ਖੁਸ਼ਕ ਕਰਕੇ ਨਾ ਤੇਰੇ ਨੂੰ ਇੱਕ ਸਾਈਡ ਤੇ ਰੱਖ ਦਿੰਦੀ ਹਾਂ। और वाशिंग च जगह भी होंगी कि सर दूसरी मशीन उत्थे ही पई है, ये फिर खराब ना हो जाए, इस करके मैं इन्हू बाहर कढ़ लिया। धागा जिहा निकल गया पर बांह ओपन हो नहीं रहा। नाले ने दीवार तो काफ़ी उच्ची कर ली है, तो दूसरा नाले सीमेंट वगैरह भी गिरिया हुआ वा, तो नाले एक होर कर लेके इधरली साइड तुसीं देखो कि ना कमरे की इस दीवार के विच कितना फासला वा। तो हुण जो बारिश वगैरह होनी है ना तो फिर सानू ना कमरे का साड़ा ना डर रहना, डिगन दा अल्लाह माफ़ करे। तो बस अल्लाह ताला हिफाजत करे साडी। जब लोग तो इत्थे मैं एंड करूँगी, उम्मीद करती मेरे भैन भाइयों ने साड़ा अज दा लोग पसंद आएगा तो साडे चैनल लाइक करो, शेयर करो, सबसक्राइब करो और अपनी फैमिली शेयर करो। अल्लाह पाक तुहानू खुश रखिए, आबाद रखिए, अपना और अपनी फैमिली का बहुत ज़्यादा ख्याल रखिए। अल्लाह हाफिज़।